व्यूअर्स ब्रेक तो बाद तुहाडा स्वागत है जी डॉक्टर साहब। साडी पहली ईमेल आई है वीर दीदार सिंह खालसा जी दी। ਇਹ ਲਿਖਦੇ ਹਨ, ਮੇਰੀ ਪਿਛਲੀ ਈਮੇਲ ਨੂੰ ਸ਼ਾਮਲ ਕਰਨ ਲਈ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਜੇ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਗੁਰੂ ਸਾਹਿਬ ਦਾ ਨਲਾਇਕ ਪੁੱਤਰ ਸਮਝ ਕੇ ਮਾਫ ਵੀ ਕਰ ਦਿਓਗੇ। ਡਾਕਟਰ ਸਾਹਿਬ, ਮੈਂ ਹਰ ਵਾਰ ਇਹੀ ਸੋਚਦਾ ਹਾਂ ਕਿ ਤੁਹਾਡੀ ਤਾਰੀਫ ਕਿਵੇਂ ਕਰਾਂ ਪਰ ਨਹੀਂ ਕਰ ਪਾਉਂਦਾ ਕਿਉਂਕਿ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ। सेवा तुहाडी बड़ी अणमुली है, सो इस करके गुरु साहब तुहानू चढ़दी कला च रखन, बीबी नीलम कौर नू भी चढ़दी कला बख्शण। मैं तुहानू दस्सिया सी कि मैं राजनीति का विद्यार्थी हाँ। मैं तुहानू ये भी दसना चाहता हाँ कि मैं एक RSS की अखौती सैकुलर संस्था अखिल भारतीय विद्यार्थी परिषद विच भी काम किया है। इस उपर बीजेपी का पूरा कंट्रोल है। मैं इन्हां दी स्टेट अते नैशनल कॉन्फ्रेंस विच भी शमूलीयत की है। ये जथेबंदी दुनिया विच विद्यार्थियों की सब तो वड्डी जथेबंदी है। ਇਹ ਕੀ ਕਰਦੇ ਹਨ ਮੈਂ ਵੇਰਵੇ ਨਾਲ ਦੱਸਦਾ ਹਾਂ। ਪਹਿਲਾ, ਇਸ ਵਿੱਚ ਵਿਦਿਆਰਥੀਆਂ ਦਾ ਬ੍ਰੇਨ ਵਾਸ਼ ਕੀਤਾ ਜਾਂਦਾ ਹੈ ਤੇ ਕਾਂਗਰਸ ਦੇ ਸਮੇਂ ਵਿੱਚ ਹੋਏ ਘੁਟਾਲਿਆਂ ਬਾਰੇ ਵੀ ਵੇਰਵੇ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ। ਦੂਸਰਾ, ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਰਨ ਲਈ ਉਹਨੂੰ ਵਿਦੇਸ਼ੀ ਏਜੰਟ ਦੱਸਣਾ ਤੇ ਪ੍ਰਚਾਰਨਾ ਕਿ ਉਹਨੂੰ ਬਾਹਰੋਂ ਪੈਸੇ ਆਉਂਦੇ ਹਨ। ਬੀਜੇਪੀ ਦੇ ਗੁਣ ਗਾਇਨ ਕਰਨਾ ਤੇ ਪ੍ਰਚਾਰਨਾ ਕਿ ਬੀਜੇਪੀ ਦੇ ਵੇਲੇ ਕਿੰਨਾ ਵਿਕਾਸ ਹੋਇਆ। ਇਸ ਵਿਦਿਆਰਥੀ ਜਥੇਬੰਦੀ 'ਚ ਰਹੇ ਸਾਰੇ ਲੋਕ ਬੀਜੇਪੀ ਵਿੱਚ ਹੀ ਸ਼ਾਮਲ ਹੁੰਦੇ ਹਨ। ਇਸ ਸੰਸਥਾ ਦੀ ਸਾਰੀ ਫੰਡਿੰਗ ਬੀਜੇਪੀ ਹੀ ਕਰਦੀ ਹੈ। चौथा, इन्हां दा पूरा हिंदुत्वी एजेंडा है। भारत माता की जय, अखंड भारत माता दी फोटो, भारत जे कश्मीर चों कढ़िया गया तां भारत मां दा सिर वड्डिया जाओ। पंजवां, इन्हां देश भगतां दी मानसिकता एक मीटिंग विच सामने आई। सानू ये कहा गया कि इस जथेबंदी दा जे कोई मैंबर बलात्कार भी करके आवे तां उस नूं हर हालत विच बचाउणा है। उस दिन तो मैं इस जथेबंदी नूं अलविदा कह दिता। पंजाब विच इन्हां दा नैटवर्क इस तरह है। पहले नंबर ते RSS, दूसरे नंबर ते शिव सेना, तीसरे नंबर ते बजरंग दल, चौथे नंबर ते विश्व हिंदू परिषद, पंजवें नंबर ते अखिल भारतीय विद्यार्थी परिषद। ये पंजाब विच सिख विद्यार्थियों नूं बड़ी तेजी नाल अपने विच शामिल कर रहे हैं। इन्हां तों बचण दी लोड़ है। दरबार साहिब दे दरवाजे अजे तक नहीं आए। इन्ना समा मुरम्मत करवाउण नूं नहीं, डुप्लीकेट बनाउण नूं लगदा है। हुण सिखां ने सोचना है कि अकाल तख्त नूं किवें याद करवाउणा है। इन्हां पगड़ी वाले मसंदां तो ਉਹ ਸਮਾਂ ਜਲਦੀ ਆਵੇਗਾ ਜਦੋਂ ਸਿੱਖ ਇਹ ਨਾਰੇ ਦੁਬਾਰਾ ਲਾਉਣਗੇ, ਪੰਥ ਵਸੇ ਮੈਂ ਉਜੜਾ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਵੇ। ਬਾਕੀ ਪੰਜਾਬ ਦੇ ਜੋ ਸਿੱਖ ਸੱਚੋ ਸੱਚ ਵੇਖਦੇ ਹਨ ਉਹ ਇਹਨਾਂ ਅਖੌਤੀ ਰਾਸ਼ਟਰਵਾਦੀਆਂ ਤੋਂ ਸਾਵਧਾਨ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਦੀਦਾਰ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ। ਉਹਨਾਂ ਨੂੰ ਪ੍ਰੋਗਰਾਮ ਚੰਗਾ ਲੱਗਦਾ ਹੈ, ਉਹ ਤਾਰੀਫ ਕਰਨਾ ਚਾਹੁੰਦੇ ਨੇ। ਅਸੀਂ ਸਮਝਦੇ ਤਾਰੀਫ ਤਾਂ ਸਤਿਗੁਰੂ ਦੀ ਕਰਨੀ ਹੈ ਜੀ। ਇਹੀ ਜਿਹੜਾ ਇੱਕ ਅਕਾਲ ਪੁਰਖ ਦੇ ਹੀ ਗੁਣ ਗਾਉਣੇ ਚਾਹੀਦੇ ਨੇ। ਬਾਕੀ ਤਾਂ ਜਿਹਨੂੰ ਗੁਰੂ ਜਿੰਨੀ ਕੁ ਸਮਰੱਥਾ ਦਿੰਦੇ ਨੇ, ਇਹ ਵਡਿਆਈ ਗੁਰੂ ਦੀ ਹੁੰਦੀ ਹੈ ਕਿ ਜੇ ਕਿਸੇ ਤੋਂ ਸੇਵਾ ਲੈਣ ਜੀ। ਅਸੀਂ ਤਾਂ ਉਹਨਾਂ ਸ਼ਹੀਦਾਂ ਨੂੰ ਹੀ ਜਿਹੜਾ ਸਮਰਪਿਤ ਹੈ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕੀਤਾ ਜੀ ਕੌਮੀ ਘਰ ਦੇ ਲਈ। ਸਾਡੇ ਲਈ ਉਹੀ ਰੋਲ ਮਾਡਲ ਨੇ। ਅਸੀਂ ਤਾਂ ਸਿਰਫ ਜਾਗਦੇ ਰਹੋ ਕਰ ਰਹੇ ਹਾਂ। ਇਸ ਤੋਂ ਵੱਧ ਕੇ ਤਾਂ ਕੋਈ ਸਾਡਾ ਰੋਲ ਨਹੀਂ ਹੈ, ਨਾ ਹੀ ਕੋਈ ਬਹੁਤੀ ਕੰਟਰੀਬਿਊਸ਼ਨ ਹੈ। ਜੀ ਬਿਲਕੁਲ। ਬਾਕੀ ਉਹਨਾਂ ਨੇ ਇਹ ਲਿਖਿਆ ਵੀ ਉਹ ਕਿਵੇਂ ਇੱਕ ਵਕਤ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਮੈਂਬਰ ਰਹੇ ਤੇ ਉਹਨਾਂ ਦਾ ਏਜੰਡਾ ਕੀ ਹੈ ਉਹਨਾਂ ਨੇ ਵੇਰਵੇ ਦੇ ਨਾਲ ਦੱਸਿਆ ਜੀ ਕਿ ਵੀ ਕਿਵੇਂ ਉਹ ਬ੍ਰੇਨ ਵਾਸ਼ ਕਰਦੇ ਨੇ, ਕਿਵੇਂ ਅਲਟੀਮੇਟਲੀ ਉਹਨਾਂ ਦਾ ਉਹ ਸਟੂਡੈਂਟ ਵਿੰਗ ਹੈ RSS ਦਾ ਔਰ ਉਹਦੇ ਬੰਦੇ ਅਲਟੀਮੇਟਲੀ ਭਾਰਤੀ ਜਨਤਾ ਪਾਰਟੀ 'ਚ ਜਾਂਦੇ ਨੇ, ਕਿਵੇਂ ਉਹ ਸਕੈਂਡਲਸ ਨੂੰ ਐਕਸਪੋਜ਼ ਕਰਦੇ ਨੇ ਗਵਰਨਮੈਂਟ ਦੇ। ਦੂਸਰੇ ਪਾਸੇ ਆਪਣੇ ਬੰਦਿਆਂ ਨੂੰ ਪ੍ਰੋਟੈਕਟ ਕਰਨ ਦੇ ਲਈ ਜਿਹੜੀ ਬੇਸਿਕ ਟ੍ਰੇਨਿੰਗ ਹੈ ਕਿ ਜੇ ਤੁਹਾਡਾ ਬੰਦਾ ਕੋਈ ਜ਼ਬਰ ਜ਼ਨਾ ਵੀ ਕਰਕੇ ਆ ਜਾਏ, ਰੇਪ ਕਰਕੇ ਵੀ ਆ ਜਾਏ, ਤੁਸੀਂ ਉਹਨੂੰ ਫਿਰ ਵੀ ਪ੍ਰੋਟੈਕਟ ਕਰਨੇ। ਔਰ ਉਹਨੇ ਕਿਹਾ ਵੀ ਪੰਜਾਬ 'ਚ ਬੜੀ ਤੇਜ਼ੀ ਦੇ ਨਾਲ ਸਿੱਖ ਸਟੂਡੈਂਟਸ ਨੂੰ ਵੀ ਇਹਨਾਂ 'ਚ ਸ਼ਾਮਲ ਕੀਤਾ ਜਾ ਰਿਹਾ ਇਸ ਜਥੇਬੰਦੀ 'ਚ। ਔਰ ਜਿਹੜਾ ਪੰਜਾਬ ਦੇ ਵਿੱਚ RSS ਉਹਨਾਂ ਦੀ ਪਹਿਲੀ ਜਥੇਬੰਦੀ ਸੀ, ਫਿਰ ਨੰਬਰ 2 ਤੇ ਸ਼ਿਵ ਸੈਨਾ ਦਾ ਫਲਾਹ ਕੀਤਾ ਹੈ, ਫਿਰ ਬਜਰੰਗ ਦਲ ਦਾ ਕੀਤਾ ਹੈ, ਫਿਰ ਵਿਸ਼ਵ ਹਿੰਦੂ ਪਰਿਸ਼ਦ ਦਾ ਕੀਤਾ ਹੈ ਔਰ ਹੁਣ ਸਟੂਡੈਂਟਸ ਦੇ ਵਿੱਚ ਜਿਹੜਾ ਹੈ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦਾ ਹੈਗਾ ਜੀ। ਕੁੱਲ ਮਿਲਾ ਕੇ ਵੈਸੇ RSS ਦਾ ਜਿਹੜਾ ਨੈਟਵਰਕ ਹੈ ਉਹਦੇ 'ਚ 72 ਆਰਗੇਨਾਈਜੇਸ਼ਨਾਂ ਨੇ ਅਲੱਗ-ਅਲੱਗ ਜੀ। ਕੋਈ ਆਦੀਵਾਸੀਆਂ 'ਚ ਨੇ, ਕੋਈ ਸਾਬਕਾ ਜਰਨਲ ਜਿਹੜੇ ਨੇ, ਜਰਨਲ ਕਰਨਲ ਬ੍ਰਿਗੇਡੀਅਰ, ਉਹ ਉਹਨਾਂ ਦਾ ਹੈ। ਜਿਵੇਂ ਵਰਕਰਸ ਦੀਆਂ ਯੂਨੀਅਨ ਨੇ ਭਾਰਤ ਦੇ ਵਿੱਚ ਅੱਡ-ਅੱਡ, ਕੋਈ CPIM ਨਾਲ ਐਫੀਲੀਏਟਡ ਸੀ, ਕੋਈ CPI ਨਾਲ ਸੀ। ਸੋ BJP ਦੀ ਜਿਹੜੀ ਮੇਨ ਵਰਕਰਸ ਨਾਲ ਐਫੀਲੀਏਟ ਬਾਡੀ ਹੈ ਉਹ ਭਾਰਤੀ ਮਜ਼ਦੂਰ ਸੰਘ ਹੈ।
ਇਸੇ ਤਰ੍ਹਾਂ ਉਹਨਾਂ ਨੇ ਸਿੱਖਾਂ ਦੇ ਵਿੱਚ ਘੁਸਪੈਠ ਕਰਨ ਦੇ ਲਈ ਜਿਹੜੀ ਇੱਕ ਸਿੱਧੀ ਜਥੇਬੰਦੀ ਸਿੱਖਾਂ ਦੀ ਬਣਾਈ, ਜਿਹਦਾ ਪ੍ਰੈਜ਼ੀਡੈਂਟ ਰੁਲਦਾ ਸਿੰਘ ਨੂੰ ਬਣਾਇਆ ਗਿਆ ਸੀ, ਜਿਹੜਾ ਰੁਲਦਾ ਰੋਲ ਦਿੱਤਾ ਕਿਸੇ ਨੇ ਅਖੀਰ ਜੀ, ਉਹ ਰਾਸ਼ਟਰੀ ਸਿੱਖ ਸੰਗਤ। ਔਰ ਰਾਸ਼ਟਰੀ ਸਿੱਖ ਸੰਗਤ ਦੇ ਚੈਪਟਰ ਉਹਨਾਂ ਨੇ ਬਾਹਰ ਵੀ ਬਣਾਏ ਹੋਏ ਨੇ, ਔਰ ਕਈ ਵਾਰ ਉਹਨਾਂ ਰਾਹੀਂ ਕੋਈ ਬਿਆਨਬਾਜ਼ੀ ਵੀ ਕਰਵਾਉਂਦੇ ਨੇ, ਕੋਈ ਕਾਰਵਾਈਆਂ ਵੀ ਕਰਵਾਉਂਦੇ ਨੇ। ਔਰ ਇਸ ਹੱਦ ਤੱਕ ਇਹਨਾਂ ਦੇ ਇਨਫਿਲਟ੍ਰੇਸ਼ਨ ਸੀ ਕਿ ਆ ਜਿਹੜਾ ਹੁਣ ਜਿਹਨੂੰ ਮੈਨੇਜਮੈਂਟ ਕਮੇਟੀ ਪਟਨਾ ਸਾਹਿਬ ਨੇ ਕੱਢਿਆ, ਜਥੇਦਾਰ ਇਕਬਾਲ ਸਿੰਘ, ਜਿਹੜਾ ਪਟਨਾ ਸਾਹਿਬ ਦਾ ਆਪਣੇ ਆਪ ਨੂੰ ਜਥੇਦਾਰ ਕਹਿੰਦਾ ਰਿਹਾ ਜੀ, 1985 ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਦਾ ਜਿਹੜਾ ਸਮਾਗਮ ਪਟਨਾ ਸਾਹਿਬ 'ਚ ਉਹਨਾਂ ਨੇ ਕਰਾਇਆ, ਉਹਨੂੰ ਪ੍ਰੀਜ਼ਾਈਡ ਜਿਹੜਾ ਇਕਬਾਲ ਸਿੰਘ ਨੇ ਕੀਤਾ ਸੀ। ਉਹਦਾ ਜਿਹੜਾ ਪ੍ਰੈਜ਼ੀਡੈਂਟ ਪ੍ਰਧਾਨ ਜਿਹੜਾ ਉਹ ਇਕਬਾਲ ਸਿੰਘ ਸੀ ਜੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਜਿਹੜਾ RSS ਨੇ ਆਪਣੇ ਲਗਭਗ 90 ਸਾਲ ਦੇ ਪੀਰੀਅਡ ਦੇ ਵਿੱਚ ਪੂਰਾ ਜਥੇਬੰਦਕ ਢਾਂਚਾ ਜਿਹੜਾ ਉਹ ਬਣਾਇਆ। ਔਰ ਸ਼ਾਇਦ ਉਹਨਾਂ ਦੀ ਇਹ ਫਿਗਰ ਠੀਕ ਹੋਏਗਾ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਸ਼ਾਇਦ ਦੁਨੀਆ 'ਚ ਵਿਦਿਆਰਥੀਆਂ ਦੀ ਗਿਣਤੀ ਵਾਲਾ ਸਭ ਤੋਂ ਵੱਡਾ ਸੰਗਠਨ ਬਣਿਆ ਹੋਇਆ, ਕਿਉਂਕਿ ਮੈਨੂੰ ਵੀ ਆਪਣੇ ਸਕੂਲ ਡੇਜ਼ ਜਾਂ ਕਾਲਜ ਡੇਜ਼ ਦਾ ਯਾਦ ਹੈ। ਪਰ ਉਦੋਂ ਇਹਨਾਂ ਨੂੰ ਪੁੱਛਦਾ ਕੋਈ ਨਹੀਂ ਸੀ, ਐਵੇਂ 3-4 ਨਿਕਰਾਂ ਨੁਕਰਾਂ ਵਾਲੇ ਤੁਰੇ ਫਿਰਦੇ ਸੀ। ਉਹਨਾਂ ਦਾ ਜ਼ਿਆਦਾ ਜ਼ੋਰ ਪੰਜਾਬ ਸਟੂਡੈਂਟ ਯੂਨੀਅਨ ਦਾ ਸੀ, PSU ਜਿਹੜੀ CPIM ਨਾਲ ਐਫੀਲੀਏਟਡ ਸੀ ਜੀ, ਜਾਂ CPI ਦਾ ਸੀ। ਫਿਰ ਜਦੋਂ ਸੰਤ ਪਿੰਡਾਂ ਵਾਲੇ ਸੀਨ ਤੇ ਆਏ ਤੇ ਪੰਜਾਬ ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਭਾਈ ਅਮਰੀਕ ਸਿੰਘ ਪ੍ਰਧਾਨ ਬਣੇ, ਬੜੇ ਚੰਗੇ ਢੰਗ ਨਾਲ ਆਰਗੇਨਾਈਜ਼ ਹੋਇਆ। ਫਿਰ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜ਼ੋਰ ਸੀ। ਪਰ ਹੁਣ ਜਦੋਂ ਦਾ ਹਿੰਦੂਤਵਾ ਦਾ ਏਜੰਡਾ ਬਾਦਲ ਨੇ ਲਿਆ ਕੇ ਪੰਜਾਬ ਦੇ ਵਿੱਚ ਲਾਗੂ ਕੀਤਾ, ਨਾ ਸਿਰਫ ਇਹਨਾਂ ਦਾ ਜ਼ੋਰ ਪਿਆ ਹੋਇਆ ਕਿ ਵੀ ਇਹ ਬੜੇ ਨੇ, ਈਵਨ ਪੰਜਾਬ ਦੇ ਵਿੱਚ ਜਿਹੜੇ ਰੋਜ਼ਾਨਾ ਹਿੰਦੀ ਦੇ ਅਖਬਾਰ ਨੇ ਜੀ, ਉਹ ਬੇਸ਼ੱਕ ਦੈਨਿਕ ਜਾਗਰਣ ਹੈ, ਭਾਸਕਰ ਹੈ, ਦੂਸਰੇ ਨੇ, ਉਹ ਬਹੁਤ ਜ਼ਿਆਦਾ ਵਿਕਦੇ ਨੇ, ਕਿਉਂਕਿ ਇਹਨਾਂ ਨੇ ਇੱਕ ਤਾਂ ਲਿਆ ਕੇ ਬਈਏ ਬਿਹਾਰ ਦੇ ਲੈ ਆਂਦੇ, ਬਿਹਾਰ UP ਦੇ ਪਬਲਿਕ ਸਕੂਲਾਂ ਤੋਂ ਲੈ ਕੇ ਦੂਜੇ ਤੱਕ ਜਿਹੜਾ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਫਾਈਨ ਕੀਤਾ ਜਾਂਦਾ। ਹਿੰਦੀ ਬੋਲਣਾ ਅੱਜ ਕੱਲ੍ਹ ਉੱਥੇ ਇੱਕ ਕਲਚਰ ਬਣਿਆ ਹੋਇਆ, ਉਹ ਪਿੰਡ ਹੋਣ ਸ਼ਹਿਰ ਹੋਣ ਜੀ। ਔਰ ਇਹ ਜਿਹੜਾ ਸਟੂਡੈਂਟਸ ਦੇ ਵਿੱਚ ਵਿਦਿਆਰਥੀ ਪਰਿਸ਼ਦ ਦਾ ਜਿਹੜਾ ਉਦੋਂ ਵੀ ਰੋਲ ਸੀ, ਜਿਹੜਾ ਮੈਂ ਆਪਣੇ ਯੰਗਰ ਡੇਜ਼ 'ਚ ਰਿਮੈਂਬਰ ਕਰ ਸਕਦਾ ਕਿ ਬਿਲਕੁਲ ਇਹ ਉਹਨਾਂ ਦਾ ਵਿੰਗ ਸੀ RSS ਦਾ, ਔਰ ਉਹ ਪਹਿਰਾਵਾ ਵੀ ਉਹੀ ਰੱਖਦੇ ਸੀ। ਰਾਦਰ ਉਹਨਾਂ ਦਾ ਹੁੰਦਾ ਸੀ, ਮੈਨੂੰ ਯਾਦ ਹੈ ਵੀ ਜਦੋਂ ਕੋਈ ਚੰਗਾ ਡਿਬੇਟਰ ਹੈ, ਜਿਵੇਂ ਸਾਡੀ ਇੰਸਟੀਟਿਊਸ਼ਨ 'ਚ ਡੈਕਲਾਮੇਸ਼ਨ ਕੰਟੈਸਟ ਹੋਏ ਕਾਲਜ, ਮੈਂ ਵਿਨਰ ਸੀ, ਸਪੀਕਰ ਬੈਸਟ ਸਪੀਕਰ ਸੀ। ਸੋ ਉਸ ਪੀਰੀਅਡ 'ਚ ਹਾਲਾਂ ਉਹਨਾਂ ਦੀ ਗਿਣਤੀ ਬੜੀ ਥੋੜੀ ਸੀ, ਉਹ ਮਿਲਣ ਲਈ ਆਏ ਹੋਸਟਲ ਦੇ ਕਮਰੇ 'ਚ, ਔਰ ਆ ਕੇ ਉਹਨਾਂ ਨੇ ਇੱਧਰਲੀਆਂ ਉੱਧਰਲੀਆਂ ਗੱਲਾਂ ਸ਼ੁਰੂ ਕਰਕੇ ਉਹਨਾਂ ਨੇ ਦੇਖਣਾ ਚਾਹਿਆ ਕਿ ਜੇ ਉਹਨਾਂ ਕਿਹਾ ਤੁਹਾਨੂੰ ਅਸੀਂ ਇਨਵਾਈਟ ਕਰਨਾ ਚਾਹੁੰਦੇ ਹਾਂ, ਸਾਡਾ ਫਲਾਣੀ ਥਾਂ ਸ਼ਿਵਰ ਲੱਗਣਾ ਹੈ, ਦੂਸਰਾ ਲੱਗਣਾ, ਇਹ ਟੌਪਿਕ ਹੋਏਗਾ। ਪਰ ਕਿਉਂਕਿ ਚਲੋ ਗੁਰੂ ਦੀ ਕਿਰਪਾ ਨਾਲ ਮੈਂ ਪਹਿਲਾਂ ਤੋਂ ਹੀ ਅਲਰਟ ਸੀ ਇਸ ਕਿਸਮ ਦੇ ਹਿੰਦੂ ਤਵੀਆਂ ਬਾਰੇ ਜਾਂ ਦੂਜੇ, ਸੋ ਉਹ ਉਹਨਾਂ ਦੀ ਗੱਲ ਤਾਂ ਕੀ ਮੰਨਣੀ ਸੀ। ਪਰ ਇਹ ਮੈਂ ਕਹਿਣਾ ਚਾਹੁੰਦਾ ਵੀ ਇਹ ਨਵੀਂ ਗੱਲ ਨਹੀਂ ਹੈ ਹੁਣ, ਕਿਉਂਕਿ ਇਹਨਾਂ ਦਾ ਆਧਾਰ ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਬਣ ਗਈ। ਅਟਲ ਬਿਹਾਰੀ ਵਾਜਪਾਈ ਦੇ ਵੇਲੇ ਜਦੋਂ ਇਹਨਾਂ ਨੇ ਹੋਮ ਮਿਨਿਸਟਰੀ ਅਡਵਾਨੀ ਨੇ ਲਈ, ਹਿਊਮਨ ਡਿਵੈਲਪਮੈਂਟ ਮਿਨਿਸਟਰੀ ਮੁਰਲੀ ਮਨੋਹਰ ਜੋਸ਼ੀ ਨੇ ਲਈ। ਹੁਣ ਹਿਊਮਨ ਡਿਵੈਲਪਮੈਂਟ ਮਿਨਿਸਟਰੀ ਦੇ ਥੱਲੇ ਯੂਨੀਵਰਸਿਟੀਜ਼ ਆਉਂਦੀਆਂ ਨੇ, ਕਾਲਜ ਆਉਂਦੇ ਨੇ, ਸੋ ਉਹਦੇ ਥੱਲੇ ਜ਼ਾਹਰ ਹੈ ਕਿ ਵੀ ਇਹਨਾਂ ਦੇ ਪੈਰ ਜਿਹੜੇ ਨੇ। ਔਰ ਪੰਜਾਬ 'ਚ ਬਾਦਲ ਨੇ 1999 'ਚ 300 ਸਾਲਾ ਖਾਲਸਾ ਸਾਜਨਾ ਜਿਹੜਾ ਸ਼ਤਾਬਦੀ ਸੀ ਉਸ ਦੀ, ਉਹਦੇ 'ਚ ਉਹਨਾਂ ਨੇ ਖਾਕੀ ਨਿਕਰਾਂ ਪਾ ਕੇ ਪਰੇਡ 'ਚ ਹਿੱਸਾ ਲਿਆ ਅਨੰਦਪੁਰ ਸਾਹਿਬ 'ਚ। ਔਰ ਜਿਹੜਾ ਇਹ ਕਿਹਾ ਗਿਆ ਕਿ ਵਾਜਪਾਈ ਵੱਲੋਂ ਕਿ ਜੀ 200 ਕਰੋੜ ਅਸੀਂ ਮਦਦ ਕਰ ਰਹੇ ਹਾਂ ਇਹ ਦਿਨ ਮਨਾਉਣ ਦੀ 300 ਸਾਲ ਹੈ, ਉਹਦੇ 'ਚੋਂ ਜਿਹੜਾ 100 ਕਰੋੜ ਸ਼ਾਇਦ ਪੰਜਾਬ ਨੂੰ ਉਹਨਾਂ ਨੇ ਦਿੱਤਾ, 60 ਕਰੋੜ RSS ਨੂੰ ਦਿੱਤਾ। RSS ਨੇ ਫਿਰ ਜਿਹੜਾ ਸਿੱਖ ਵਿਰੋਧਤਾ ਇਹਨਾਂ ਦੇ ਤੁਸੀਂ ਜਿਹੜੇ ਈਵਨ ਸ਼ਿਵਰ ਦੇਖੋ ਜਾਂ ਜਿਹਨੂੰ ਸ਼ਾਖਾ RSS ਦੀ ਰੋਜ਼ਾਨਾ ਲਾਉਂਦੇ ਨੇ, ਉਹਦੇ ਜੇ ਗੋਲਵਲਕਰ ਦੀ ਫੋਟੋ ਲਾਈ ਹੋਈ ਹੈ ਇਹਨਾਂ ਨੇ ਆਪਣੇ ਫਾਊਂਡਰ ਦੀ, ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਲਾਈ ਹੁੰਦੀ ਹੈ। ਔਰ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਸਾਬਤ ਕਰਦੇ ਨੇ ਕਿ ਜੀ ਉਹ ਸੱਚੇ ਹਿੰਦੂ ਸੀ। ਔਰ ਇਹ ਜਿਹੜਾ ਹੈ ਉਹਨਾਂ ਨੇ ਇਹ ਖਾਲਸਾ ਜਿਹੜਾ ਹੈ ਹਿੰਦੂਆਂ ਦੀ ਖੜਕਧਾਰੀ ਬਾਂਹ ਹੈ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਸਿੱਖਾਂ ਨੂੰ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਟੂਡੈਂਟਸ ਨੂੰ ਅਲਰਟ ਹੋਣਾ ਚਾਹੀਦਾ ਵੀ ਇਹਨਾਂ ਦੇ ਕੀ ਡਿਜ਼ਾਈਨ ਨੇ। ਔਰ ਅਖੀਰ 'ਚ ਉਹਨਾਂ ਨੇ ਹੋਪ ਵੀ ਦਿੱਤੀ ਹੈ ਕਿ ਅਲਟੀਮੇਟਲੀ ਇੱਕ ਦਿਨ ਉੱਥੇ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ ਜਾਂ ਮੇਰਾ ਰੁੱਸੇ ਨਾ ਕਲਗੀਆਂ ਵਾੜਾ। ਇਹ ਤਾਂ ਚਲੋ ਆਮ ਪਪੂਲਰ ਗੱਲ ਹੋ ਗਈ। ਇਹ ਜਿਹੜਾ ਹੈ ਇਹ 10ਵੇਂ ਪਾਤਸ਼ਾਹ ਨੂੰ ਕੋਟ ਹੁੰਦਾ ਹੈ, ਮੈਂ ਉਜੜਾ ਪੰਥ ਵਸੇ ਮਨ ਚਾਓ ਕਨੇਰਾ। ਸੋ ਇਹ ਜਿਹੜਾ ਪਾਰਟ ਹੈ ਉਹਨਾਂ ਨੇ ਕਿਹਾ ਵੀ ਇਹ ਗੂੰਜੇਗਾ। ਔਰ ਫਿਰ ਉਹਨਾਂ ਨੇ ਵਿੱਚ ਹੀ ਜਿਹੜਾ ਦਰਸ਼ਨੀ ਜੋੜੀ ਦੇ ਦਰਵਾਜ਼ਿਆਂ ਦੀ ਗੱਲ ਵੀ ਕੀਤੀ ਹੈ ਕਿ ਵੀ ਜੇ ਉਹਨਾਂ ਨੇ ਰਿਪੇਅਰ ਕਰਨੇ ਹੁੰਦੇ ਫਿਰ ਸਾਲ ਤੋਂ ਜ਼ਿਆਦਾ ਤਾਂ ਨਹੀਂ ਸੀ ਲੱਗਣਾ, ਡੁਪਲੀਕੇਟ ਬਣਾਉਣ ਤੇ ਲੱਗੇ ਹੋਣੇ ਨੇ। ਸੋ ਇਹਦਾ ਅਸੀਂ ਡਿਟੇਲ 'ਚ ਜ਼ਿਕਰ ਕਰ ਚੁੱਕੇ ਹਾਂ ਕੱਲ ਵਾਲੀ ਆਪਣੀ ਜਿਹੜੀ ਪ੍ਰੈਜੈਂਟੇਸ਼ਨ ਦੇ ਵਿੱਚ।
ਸੋ ਵੀਰ ਦੀਦਾਰ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਔਰ ਸਾਨੂੰ ਖੁਸ਼ੀ ਹੁੰਦੀ ਹੈ ਜੀ ਕਿ ਸਾਡੇ ਦਰਸ਼ਕ, ਸਾਡੇ ਸਰੋਤੇ ਅੱਡ-ਅੱਡ ਐਂਗਲਸ ਜਿਹਦੇ ਨਾਲ ਵੀ ਕਿਸੇ ਦਾ ਵਾਹ ਪਿਆ। ਹੁਣ ਇਹ ਕਿਉਂਕਿ ਖੁਦ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਮੈਂਬਰ ਰਹੇ ਨੇ, ਜੀ ਜੀ ਸੋ ਇਹ ਪਰਸਨਲ ਪਰਸਪੈਕਟਿਵ ਹੈ ਕਿਉਂਕਿ ਔਰ ਇਹ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ ਜਦੋਂ ਜਿਹੜਾ ਬੰਦਾ ਜਿਸ ਚੋਂ ਲੰਘਿਆ ਉਹ ਵਾਰਨ ਕਰਦਾ ਵੀ ਬਚ ਜਾਓ, ਵੀ ਮੈਂ ਤਾਂ ਫਸ ਗਿਆ ਸੀ ਇਸ ਟ੍ਰੈਪ 'ਚ। ਮੈਨੂੰ ਤਾਂ ਇਸ ਗੱਲ ਨੇ ਟਰਨ ਆਫ ਕੀਤਾ। ਉਹਨਾਂ ਨੇ ਕਿਹਾ ਜੀ ਵੀ ਬੰਦਾ ਆਪਣਾ ਰੇਪ ਵੀ ਕਰਕੇ ਆ ਜਾਏ ਤਾਂ ਉਹਨੂੰ ਪ੍ਰੋਟੈਕਟ ਕਰਨਾ ਵੀ ਇਹ ਝੂਠੇ ਨੇ, ਕਿਉਂਕਿ ਕਿਤੇ ਨਾ ਕਿਤੇ ਜਦੋਂ ਸੱਚਾਈ ਹੁੰਦੀ ਹੈ, ਪਰ ਜੇ ਪਹਿਲਾਂ ਹੀ ਅਸੀਂ ਵਾਰਨ ਕੀਤਾ ਹੋਏ ਤਾਂ ਫਿਰ ਉਹ ਵਕਤ ਵੀ ਜ਼ਾਇਆ ਨਹੀਂ ਹੋਏਗਾ ਜਿਹੜਾ ਕਿ ਇਹਨਾਂ ਦੇ ਨਾਲ ਲੱਗ ਕੇ ਕੋਈ ਕਰ ਸਕਦਾ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।